अस्सलाम वालेकुम, सत श्री अकाल, प्रणाम, नमस्ते। मैं नासिर ढिल्लों। पंजाबी लहर की टीम जिवें तुहानूं पता पंजाब दे बल्कि ओवरऑल पाकिस्तान के ਵੱਖ-ਵੱਖ ਥਾਵਾਂ ਤੇ ਵੱਖ-ਵੱਖ जगह ਤੇ ਜਾ ਕੇ 1947 ਦੀ ਵੰਡ ਦੇ ਹਵਾਲੇ ਨਾਲ ਮੁxtਲਿਫ ਸਟੋਰੀਜ਼ ਕਲੈਕਟ ਕਰਕੇ ਉਹ ਤੁਹਾਡੇ ਤੱਕ ਰੱਖੀ ਦੀਆਂ। ਉਹਨਾਂ ਬਜ਼ੁਰਗਾਂ ਕੋਲੋਂ ਉਹਨਾਂ ਹਾਲਾਤ ਦੇ ਬਾਰੇ ਜਿਹੜੇ ਉਹਨਾਂ ਨੇ ਵੇਖੇ ਆਪਣੇ ਉਹ ਪਿੰਡਾਂ ਦੇ ਹੰਡਾਏ, ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਸਾਰਾ ਕੁਝ ਛੱਡ ਛਡਾ ਕੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਆ ਗਈ। ਜਾਂ ਆਪਾਂ ਗੱਲ ਕਰ ਲਈਏ ਤੇ ਉਦੋਂ ਵਾਇਲੈਂਸ ਜਿਹੜੀ ਆ ਉਹ ਕਿਉਂ ਹੋਈ, ਉਹਦੇ ਤੇ ਵੀ ਝਾਤੀ ਪਾਈ ਦੀ, ਉਹਦੇ ਮੁਹਰਕਾਰ ਕੀ ਸਨ, ਉਹਦੇ ਪਿੱਛੇ ਕੀ ਵਜੂਹਾਤ ਸਨ, ਕਿਉਂ ਜਿਸ ਤਰ੍ਹਾਂ ਕਿ ਅਸੀਂ ਮੈਂ ਦੱਸਦਾ ਕਿ ਅਸੀਂ ਕੋਈ 300 ਦੇ ਕਰੀਬ ਸਟੋਰੀਜ਼ ਕਰ ਚੁੱਕੇ ਹਾਂ। ਕੋਈ ਵੀ ਸਾਨੂੰ ਐਸਾ ਬਜ਼ੁਰਗ ਨਹੀਂ ਮਿਲਿਆ ਜਿਹੜਾ ਕਿ ਕਹਿੰਦਾ ਹੋਵੇ ਕਿ ਪਹਿਲੋਂ ਹਾਲਾਤ ਨਹੀਂ ਸੀ, ਦੱਸਦੇ ਸੀ ਪਹਿਲੋਂ ਹਾਲਾਤ ਠੀਕ ਸਨ, ਵਧੀਆ ਸਨ। ਫਿਰ 47 ਦੇ ਵਿੱਚ ਵਾਇਲੈਂਸ ਕਿਉਂ ਹੋਈ, ਲੋਕਾਂ ਦਾ ਕਤਲੇਆਮ ਕਿਉਂ ਹੋਇਆ, ਬਰਬਰੀਅਤ ਕਿਉਂ ਹੋਈ, ਉਹਨਾਂ ਵਜੂਹਾਤ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰੀਦੀ ਹੈ ਕਿ ਉਹ ਜਿਹੜੀ ਤਾਰੀਖ ਆ ਜੇ ਆਪਾਂ ਗੱਲ ਕਰੀਏ ਉਹ ਸਾਨੂੰ ਹਾਲੇ ਤੱਕ ਤੇ ਉਹਦਾ ਕੋਈ ਸਾਹਮਣੇ ਨਹੀਂ ਆ ਸਕੀ ਕੀ ਵਜ੍ਹਾ ਕੀ ਬਣੀ। ਮਜ਼ਹਬੀ ਵਜ੍ਹਾ ਸੀ, ਲੋਕਾਂ ਦਾ ਮੁਤਅੱਸਬ ਸਨ ਲੋਕ, ਜਾਂ ਲਾਲਚ ਸੀ ਮਾਲ ਖੋਣ ਦਾ, ਪੈਸਾ ਖੋਣ ਦਾ, ਜਾਂ ਹੋਰ ਕੋਈ ਵਜ੍ਹਾ ਸੀ, ਜਾਂ ਕਿ ਇਹਦੇ ਵਿੱਚ ਪੋਲੀਟਿਕਸ ਸੀ, ਜਾਂ ਜਿਹੜੀ ਅੰਗਰੇਜ਼ ਸਰਕਾਰ ਸੀ ਉਹਦਾ ਕੋਈ ਕਸੂਰ ਸੀ। ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਦੇ ਝਾਤੀ ਪਾਈ ਦੀ ਅਤੇ ਜਾਣਨ ਦੀ ਕੋਸ਼ਿਸ਼ ਕਰੀਦੀ ਹੈ ਕਿ ਵਜ੍ਹਾ ਕੀ ਸੀ, ਕਿਉਂ ਹੋਇਆ ਇਸ ਤਰ੍ਹਾਂ, ਕਿਉਂ ਆ ਜਿਹੜੀ ਪਾਰਟੀਸ਼ਨ ਹੋਈ ਸੀ, ਵੰਡ ਹੋਈ ਸੀ, ਉੱਧਰੋਂ ਲੋਕਾਂ ਨੇ ਇੱਧਰ ਆਉਣਾ ਸੀ, ਇੱਧਰੋਂ ਉੱਧਰ ਜਾਣਾ ਸੀ, ਅੱਛੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਵੀ ਜਾ ਸਕਦੇ। ਇਹ ਸਾਰੀ ਗੱਲਬਾਤ ਜਿਹੜੀ ਹੈ ਤੁਹਾਡੇ ਤੱਕ ਰੱਖੀ ਦੀ ਅਤੇ ਪਹਿਲੋਂ ਦੀ ਜਿਹੜੀ ਸਾਂਝ ਸੀ ਉਹਦੇ 'ਤੇ ਵੀ ਗੱਲ ਕਰੀਦੀ ਹੈ ਅਤੇ ਆਉਣ ਵਾਲੇ ਸਮੇਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਣਾ ਚਾਹੀਦਾ। ਸਾਡੇ ਨਾਲ ਇਸ ਤਰ੍ਹਾਂ ਦੀ ਇੱਕ ਪਰਸਨੈਲਿਟੀ ਬਜ਼ੁਰਗ ਮੁਹੰਮਦ ਯੂਸਫ ਸਾਹਿਬ ਮੌਜੂਦ ਨੇ, ਜਿਨ੍ਹਾਂ ਨੇ ਸਾਰੇ ਹਾਲਾਤ ਵੇਖੇ, ਇਹ ਸਾਰਾ ਕੁਝ ਆਪਣੇ ਪਿੰਡੇ 'ਤੇ ਚੱਲਿਆ ਅਤੇ ਆਪਣਾ ਸਾਰਾ ਕੁਝ ਛੱਡ ਛਡਾ ਕੇ ਇੱਧਰ ਆਏ। ਅਤੇ ਵਾਇਲੈਂਸ 'ਤੇ ਵੀ ਥੋੜ੍ਹੀ ਇਹਨਾਂ ਨਾਲ ਗੱਲ ਕਰਾਂਗੇ ਕਿ ਉਹ ਕਿਉਂ, ਕੀ ਵਜ੍ਹਾ ਸੀ, ਕਿਹੜੇ ਅਨਾਸਰ ਸਨ ਜਿਨ੍ਹਾਂ ਨੇ ਇਹ ਵਾਇਲੈਂਸ ਜਿਹੜੀ ਸ਼ੁਰੂ ਕੀਤੀ, ਕਿੱਧਰੋਂ ਵਾਇਲੈਂਸ ਸ਼ੁਰੂ ਹੋਈ। ਸੋ ਇਹ ਸਾਰੀ ਗੱਲਬਾਤ ਕਰਦੇ ਹਾਂ ਮੁਹੰਮਦ ਯੂਸਫ ਹੋਰਾਂ ਨਾਲ ਅਤੇ ਸੁਣਦੇ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ਬਾਨ। अस्सलाम वालेकुम। वालेकुम अस्सलाम। बाबा जी की हाल चाल है? ठीक अल्लाह का एहसान है, शुक्र अल्लाह का, खैर करिए अल्लाह का एहसान। बाबा जी पहले तो तुसी ना अपना नाम दस दिओ, नाम की तुहाडा? मोहम्मद यूसुफ। मोहम्मद यूसुफ। ते अब्बा जी तुहाडे दा? अली मोहम्मद। अली मोहम्मद। दादा जी दा भी याद है? बदरदीन। बदरदीन। अच्छा, ते अपनी हुण जे आपां गल करिए हुण उम्र किन्नी हो गई है तुहाडी इस वेले? मैं तकरीबन जो हजारे पे उदों 8-7 साल का था। अच्छा, होश सी उदों कुमारी चंगी? हाँ इंशाअल्लाह मैं देखिया सिलसिला सारा। अच्छा अच्छा, 8 साल होण कह लो तुसी होवोगे कोई 80 तो 80 प्लस, 80 तो उत्ते उत्ते। ये ठीक है। अच्छा, पिछे ਜਿਹੜਾ ਆਪਣਾ ਪਿਛਲਾ ਜਿਵੇਂ ਤੁਸੀਂ ਦੱਸਿਆ ਵੀ ਉੱਜੜ ਕੇ ਉਜਾੜੇ ਪਏ ਤੇ ਉੱਜੜ ਕੇ ਉਧਰੋਂ ਹੀ ਆਏ, ਫਿਰ ਚੜ੍ਹਦੇ ਪੰਜਾਬ ਤੋਂ ਇੰਡੀਆ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਕੱਠਾ ਹੀ ਸਨ ਹਿੰਦੁਸਤਾਨ? ਹਾਂਜੀ ਹਾਂਜੀ। ਕਿਹੜਾ ਸੀ ਪਿੱਛੇ ਆਪਣਾ? ਸਾਡਾ ਜੀ ਅੰਮ੍ਰਿਤਸਰ ਖਜ਼ਾਨੇ ਵਾਲਾ ਦਰਵਾਜ਼ਾ। ਖਜ਼ਾਨੇ ਵਾਲਾ ਤੇ ਨਵੀਂ ਆਬਾਦੀ ਤੇ ਮਸਜਿਦ ਵਾਲੀ ਗਲੀ। ਸਾਹਮਣੇ ਕੋਨੇ ਤੇ ਜਾ ਕੇ ਸਾਡਾ ਮਕਾਨ ਸੀ 3 ਮੰਜ਼ਿਲਾ। ਅੱਛਾ ਅੱਛਾ ਅੱਛਾ। ਖਜ਼ਾਨੇ ਵਾਲੀ ਗਲੀ, ਖਜ਼ਾਨੇ ਵਾਲਾ ਦਰਵਾਜ਼ਾ ਸੀ, ਦਰਵਾਜ਼ੇ ਬਣੇ ਸੀ 8 4 ਚਫੇਰੇ। ਅੱਛਾ ਅੱਛਾ ਅੱਛਾ। ਅੰਮ੍ਰਿਤਸਰ ਦੇ ਉਹ ਦਰਵਾਜ਼ੇ ਦੇ ਨਾਮ ਲਾਹੌਰੀ, ਖਜ਼ਾਨੇ ਵਾਲਾ, ਫਿਰ ਲੋਹਗੜ੍ਹ, ਇਹ ਸਾਰੇ ਦਰਵਾਜ਼ਿਆਂ ਦਾ ਨਾਮ ਸੀ। ਅੱਛਾ, ਤੁਸੀਂ ਤੁਹਾਡੀ ਰਿਹਾਇਸ਼ ਸ਼ੁਰੂ ਤੋਂ ਹੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ? ਇਨਸ਼ਾਅੱਲਾ ਸ਼ਹਿਰ ਸ਼ੁਰੂ ਤੋਂ? ਨਹੀਂ, ਇਹ ਸਾਡਾ ਵਾਲਦ ਸਾਹਿਬ ਛੋਟਾ ਹੁੰਦਾ ਅੰਮ੍ਰਿਤਸਰ ਆ ਗਿਆ ਸੀ। ਅੱਛਾ ਅੱਛਾ। ਰਹਿੰਦੇ ਪਿੰਡ ਸਾਂ ਸੀ। ਕਿਹੜਾ ਪਿੰਡ ਸੀ? ਪਿੰਡ ਫਤਿਹਪੁਰ ਸੀ। ਫਤਿਹਪੁਰ। ਵੀ ਉਹ ਨਿੱਕੇ ਥੋੜੀ ਉਮਰ 'ਚ ਹੀ ਅੰਮ੍ਰਿਤਸਰ ਆ ਗਏ ਸੀ ਸ਼ਹਿਰ? ਤੇ ਇੱਥੇ ਆਣ ਕੇ ਫਿਰ ਉਹ ਸ਼ਾਦੀ ਹੋਈ ਆ ਉਹਦੀ, ਤੇ ਇੱਥੇ ਫਿਰ ਰਹੇ ਨੇ। ਇੱਥੇ ਅੱਲਾ ਨੇ ਫਿਰ ਔਲਾਦ ਦਿੱਤੀ। 7 ਭਰਾ ਸਾਂ ਅਸੀਂ। ਅੱਛਾ, ਕਾਹਦਾ ਉਹ ਵੀ ਗੱਲਾਂ ਆਪਾਂ ਪੁੱਛਦੇ ਹਾਂ ਸਾਰੀਆਂ, ਤੁਹਾਡੇ ਭਰਾਵਾਂ ਦੀਆਂ ਵੀ, ਭੈਣਾਂ ਦੀਆਂ ਵੀ, ਸਾਰੇ ਰਿਸ਼ਤੇਦਾਰਾਂ ਦੀਆਂ ਵੀ। ਇਹ ਦੱਸੋ ਵੀ ਆਪਣੇ ਜਿਹੜਾ ਕੰਮ ਕਾਹਦਾ ਕਰਦੇ ਸਨ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਜਦੋਂ ਸ਼ਹਿਰ ਆ ਗਏ ਸੀ? ਵੱਡਾ ਭਰਾ ਜਿਹੜਾ ਸੀ ਉਹ ਗੱਲਾ ਆਪਣਾ ਸਬਜ਼ੀ ਮੰਡੀ ਦਾ ਆੜ੍ਹਤੀ ਸੀ, ਲੋਹਗੜ੍ਹ। ਤੇ ਛੋਟਾ
ਮਾਰਕੀਟ ਦੇ ਪੱਠੇ ਡੰਗਰਾਂ ਨੂੰ ਉਦੋਂ ਨਹੀਂ ਸੀ ਨਾ ਸਿਲਸਿਲਾ ਹੈਗਾ, ਉਦੋਂ ਡੰਗਰਾਂ ਨਾਲ ਹੀ ਸਭ ਕੁਝ ਲਿਆਉਂਦੇ ਸਨ ਬਾਹਰ ਤੇ ਕਰਦੇ, ਉਹ ਜ਼ਖੀਰਾ ਬਣਾਇਆ ਹੁੰਦਾ ਸੀ, ਉੱਥੇ ਉਹ ਠੇਕਾ ਲਿਆ ਸੀ ਉਹਨੂੰ, ਪੱਠੇ ਸੁੱਟਦਾ ਸੀ ਉੱਥੇ। ਅੱਛਾ ਅੱਛਾ। ਤੇ ਜਿਹੜਾ ਉਦੋਂ ਛੋਟਾ ਸੀ, ਉਹ ਦੋ ਭਰਾ ਇਸ ਤਰ੍ਹਾਂ ਕਰਦੇ ਸਨ, ਤੇ ਉਹ ਜਿਹੜਾ ਛੋਟਾ ਸੀ ਇਬਰਾਹਿਮ, ਉਹ ਮਈਆਂ ਖੜਦਾ ਸੀ ਬਾਹਰ ਪਿੰਡ, ਡੇਰੇ ਦੀ ਮਿਸਾਲ ਵਾਹੀ ਆ ਉਹਨਾਂ ਦੀ, ਤੇ ਵਾਹੀ ਉੱਥੇ ਮਈਆਂ ਚੋ ਕੇ ਲੈ ਜਾਣੀਆਂ, ਚੋ ਕੇ ਫਿਰ ਚੂਣੀਆਂ ਆਣ ਕੇ ਘਰ ਉੱਥੇ। ਹਾਂਜੀ, ਉਹਦਾ ਇਹ ਕੰਮ ਸੀ। ਸਬਜ਼ੀ ਜਿਹੜੀ ਆ ਉਹ ਉੱਥੋਂ ਤਿਆਰ ਕਰਕੇ ਤੇ ਜੱਕੇ ਤੇ ਲੱਦ ਕੇ ਘਰ ਦੇਣੀ। ਤੁਸੀਂ ਦੱਸਣੇ ਜੇ ਆਪਣੇ ਵੱਡੇ ਭਰਾਵਾਂ ਦੀ? ਹਾਂਜੀ, ਆਪਣੇ ਵੱਡੇ ਭਰਾਵਾਂ ਦੀ। ਹਾਂਜੀ, ਜਿਹੜੇ ਤੁਹਾਡੇ ਵੱਡੇ ਭਾਈ ਸਨ? ਹਾਂਜੀ। ਠੀਕ, ਫਿਰ ਤੇ ਇਹਦਾ ਮਤਲਬ ਵੀ ਉਹਨਾਂ ਦੀ ਉਮਰ ਵੀ ਉਦੋਂ ਵੀ ਉਹ ਤਗੜੇ ਸੀ, ਸਿਆਣੇ ਸੀ? ਉਹ ਬਹੁਤ ਸਿਆਣੇ, ਲਓ ਜੀ, ਧੀਆਂ ਪੁੱਤਰਾਂ ਵਾਲੇ ਸਨ ਸਾਰੇ। ਧੀਆਂ ਪੁੱਤਰਾਂ ਵਾਲੇ ਸੀ, ਬਿਲਕੁਲ। ਤੇ ਤੁਸੀਂ ਛੋਟੇ ਸੀ ਸਾਰਿਆਂ ਨਾਲੋਂ? ਸਾਰਿਆਂ ਛੋਟਾ, ਮੇਰੇ ਤੋਂ ਇੱਕ ਛੋਟਾ ਸੀ, ਉਹ 2 ਸਾਲਾਂ ਦਾ ਹੋ ਕੇ ਗੁਜ਼ਰ ਗਿਆ ਸੀ। ਅੱਛਾ ਅੱਛਾ, ਤੁਹਾਡੇ ਤੋਂ ਇੱਕ ਛੋਟਾ ਸੀ। ਉਹਦਾ ਨਾਂ ਯੂਨਸ ਸੀ। ਠੀਕ। ਅੱਛਾ, ਇਹ ਦੱਸੋ ਵੀ ਆਪਣਾ ਅੰਮ੍ਰਿਤਸਰ ਜਿਹੜਾ ਵਾ ਜਿੱਥੇ ਤੁਹਾਡਾ ਘਰ ਸੀ, ਹਾਂਜੀ, ਲਾਗੇ ਲਾਗੇ ਕੋਈ ਘਰਾਂ ਦਾ ਪਤਾ ਵੀ ਕਿਹਦਾ ਕਿਹਦਾ ਘਰ ਸੀ? ਹਾਂ, ਸਾਰਿਆਂ ਦਾ ਪਤਾ ਸੀ ਉਦੋਂ, ਤੇ ਸਾਰਿਆਂ ਦਾ ਪਤਾ, ਹੁਣ ਨਹੀਂ ਜੇਨ ਚ ਗੱਲ ਹੈਗੀ। ਅੱਛਾ, ਇਹਦੇ ਵਿੱਚ ਇੱਕ ਹੋਰ ਪਹਿਲਾਂ ਐਡੀਸ਼ਨ ਕਰ ਲਈ, ਉਹ ਜਦੋਂ ਆਪਾਂ ਵੈਸੇ ਤੇ ਜਦੋਂ ਇਹਨ ਕੈਮਰਾ ਗੱਲ ਕਰੀਦੀ ਨੇ, ਲੋਕ ਆਂਦੇ ਵੀ ਕਾਸਟ, ਮੈਂ ਆਪ ਨਹੀਂ ਇਸ ਗੱਲ ਤੇ ਯਕੀਨ ਰੱਖਦਾ ਵੀ ਗੋਤ ਜਾਂ ਕਾਸਟ, ਚਲੋ ਇਨਸਾਨ ਸਾਰੇ ਬਰਾਬਰ ਨੇ, ਲੇਕਿਨ ਉਹ ਜਦੋਂ ਪੁੱਛੀਦਾ ਨਾ ਸਾਡੇ ਚੱਲਦਾ ਜੋ ਹੈ ਇੱਥੇ ਇੱਥੋਂ ਦਾ ਪੰਜਾਬ ਦੀ ਜੇ ਗੱਲ ਕਰੀਏ, ਉਹ ਬਰਾਦਰੀ ਤੋਂ ਸਹੀ ਪਤਾ ਲੱਗਦਾ ਵੀ ਉਹ ਫਲਾਣੇ ਦਾ ਮੁੰਡਾ, ਫਲਾਣੇ ਬਰਾਦਰੀ, ਇਸੇ ਤਰ੍ਹਾਂ। ਹਾਂ, ਤੇ ਤੁਹਾਡੀ ਕਿਹੜੀ ਬਰਾਦਰੀ ਕਿਹੜੀ ਸੀ? ਬਰਾਦਰੀ ਸਾਡੀ ਰਾਣੀ ਬਰਾਦਰੀ ਆ ਸੀ, ਤੇ ਉਹ ਸਾਡਾ ਸ਼ਹਿਰ ਦਾ ਚੌਧਰੀ ਸੀ। ਉਹਨੇ ਚੌਂਕ 'ਚ ਫੱਟਾ ਡਾਇਆ ਹੁੰਦਾ ਸੀ, ਤਖਤਪੋਸ਼ ਖਜ਼ਾਨੇ ਵਾਲੇ ਚੌਂਕ 'ਚ? ਖਜ਼ਾਨੇ ਵਾਲੇ ਨਹੀਂ, ਆਪਣੀ ਗਲੀ ਦੇ ਵਿੱਚ, ਮਕਾਨ ਦੇ ਥੱਲੇ, 3 ਮੰਜ਼ਿਲਾ ਮਕਾਨ ਸੀ, ਤੇ 2 ਗਲੀਆਂ ਪੈਂਦੀਆਂ, ਇੱਕ ਐਨ ਜਾਂਦੀ ਸੀ ਤੇ ਇੱਕ ਬਾਹਰੋਂ ਆਉਂਦੀ ਸੀ। ਬਾਹਰ ਜਿਹੜੀ ਗਲੀ ਵੜਦੀਆਂ ਸੀ, ਮਸਜਿਦ ਸੀ ਨੁੱਕਰ ਦੇ ਉੱਤੇ, ਤੇ ਉਹ 5-6 ਘਰ ਲੰਘ ਕੇ ਤੇ ਫਿਰ ਗਲੀ ਐਨ ਮੁੜਦੀ, ਉਹ ਕੋਣੇ ਦਾ ਮਕਾਨ ਸੀ ਸਾਡਾ। ਠੀਕ। ਅੱਛਾ, ਮੈਂ ਪੁੱਛਿਆ ਸੀ ਪਹਿਲਾਂ ਤੁਹਾਨੂੰ ਵੀ ਆਪਣੇ ਆਂਢ ਗੁਆਂਢ, ਹਾਂਜੀ, ਉਹ ਕਿਹੜਾ ਕਿਹੜਾ ਰਹਿੰਦਾ ਹੁੰਦਾ ਸੀ ਲਾਗੇ ਲਾਗੇ ਗਲੀ ਆਪਣੀ? ਉਹ ਮੈਨੂੰ ਨਹੀਂ ਪਤਾ, ਗੁਆਂਢ ਸਾਰੀ ਬਰਾਦਰੀ ਸੀ ਸਾਡੀ। ਤੁਹਾਡੀ ਬਰਾਦਰੀ ਸੀ ਸਾਰੀ? ਹਾਂਜੀ। ਠੀਕ ਠੀਕ। ਜ਼ਿਹਨ 'ਚ ਭੁੱਲ ਗਈ ਇਹ ਗੱਲ ਹੁਣ। ਅੱਛਾ, ਆਪਣੀ ਜਿਹੜੀ ਬਰਾਦਰੀ ਹੈ ਤੁਹਾਡੀ, ਹਾਂਜੀ, ਉਹ ਸਾਰੀ ਉੱਠ ਕੇ ਇੱਥੇ ਫੈਸਲਾਬਾਦ ਹੀ ਆ ਗਈ ਹੈ? ਜਿਹੜੇ ਘਰ ਸਨ ਤੁਹਾਡੇ? ਨਹੀਂ, ਚੰਦ ਘਰ ਆ ਗਏ ਸਾਂ ਫੈਸਲਾ, ਪਹਿਲੋਂ ਆਏ ਆ ਲਾਹੌਰ, ਬਾਰਡਰ ਤੋਂ ਉਤਰੇ ਆ, ਉੱਥੇ ਦਿਹਾੜੀ ਡੰਗ ਰਹੇ ਆ, ਆਏ ਅਸੀਂ ਗੱਡੀ 'ਚ, ਸ਼ਹਿਰੇ ਜਿਹੜੇ ਆਏ ਆ ਸਾਡੀ ਗੱਡੀ ਢੱਕ ਦਿੱਤੀ ਆ, ਸਿੱਖਾਂ ਨੇ ਬਹੁਤ ਬਰਸ਼ੀਆਂ ਲੈ ਕੇ ਖਲੋਤੇ ਨੇ ਅੱਗੇ, ਤੇ ਮਿਲਟਰੀ ਸੀ ਸਾਡੇ ਨਾਲ ਬਲੋਚੀ, ਉਹ ਅੱਗੇ ਵੀ ਇੰਜਣ ਤੇ ਬੈਠੀ ਸੀ, ਪਿੱਛੇ ਵੀ ਬੈਠੀ ਸੀ, ਲੱਕ 'ਚ ਵੀ ਬੈਠੀ ਸੀ। ਉਹ ਜਿਹੜੇ ਉਹਨਾਂ ਨੇ ਗੱਡੀ ਡੱਕੀ ਆ ਨਾ, ਤੇ ਉਹ ਇੱਕਦਮ ਉਤਰ ਕੇ ਤੇ ਬੰਦੂਕਾਂ ਕੱਸ ਕੇ ਤੇ ਖਲੋ ਗਏ। ਉਹ ਕਹਿਣ ਲੱਗੇ ਜੇ ਤੁਹਾਨੂੰ ਜ਼ਿੰਦਗੀ ਚਾਹੀਦੀ ਆ ਤੇ ਵਾਪਸ ਨੱਸ ਜਾਓ, ਨਹੀਂ ਤਾਂ ਤੁਹਾਨੂੰ ਉਡਾ ਦੇਣਾ ਮੈਂ ਇੱਥੇ। ਉਹ ਫਿਰ ਨਾ ਜਦੋਂ ਉਹਨਾਂ ਨੂੰ ਵੇਖ ਕੇ ਨਾ, ਤੇ ਉਹ ਨੱਸ ਗਏ। ਉਹ ਛਿਆਟੇ ਦੇ ਬੰਦੇ ਸਨ, ਲਾਗੇ ਪਿੰਡ ਸੀ ਸਾਡੇ ਲੈਣ ਦੇ ਨਾਲ। ਕਿਹੜਾ ਪਿੰਡ ਸੀ? ਛਿਆਟਾ। ਛਿਆਟਾ। ਛਿਆਟੇ ਅਗਲੇ ਪਾਸੇ ਬਾਰਡਰ ਆ ਜਾਂਦਾ ਵਾ ਲਾਹੌਰ ਦਾ। ਉੱਥੇ ਆਣ ਕੇ ਫਿਰ ਗੱਡੀ ਨੇ ਸਾਨੂੰ ਰੜੇ ਲਾ ਦਿੱਤਾ। ਉੱਥੋਂ ਫਿਰ ਅਸੀਂ ਗੱਡੇ ਗੁੱਡੇ ਟਾਂਗੇ ਟੁੰਗੇ ਹੁੰਦੇ ਸਨ ਉਦੋਂ, ਆਹ ਸਿਲਸਿਲੇ ਨਹੀਂ ਸੀ ਹੈਗੇ, ਤੇ ਉੱਥੋਂ ਗੱਡੇ ਗੁੱਡਾ ਲਿਆ ਕੋਈ, ਤੇ ਇਸ ਤਰ੍ਹਾਂ ਕਿਰਾਏ 'ਤੇ, ਤੇ ਅਸੀਂ ਉਹ ਮਿਸ਼ਰੀ ਸ਼ਾਹ ਆਏ ਲਾਹੌਰ, ਮਿਸ਼ਰੀ ਸ਼ਾਹ, ਉੱਥੇ ਬੰਦੇ ਸਾਡੇ ਵਾਕਫ ਸਨ, ਉਹਨਾਂ ਕੋਲ ਆ ਗਏ। ਅੱਛਾ ਜੀ। ਉੱਥੇ ਆ ਕੇ ਮਿਸ਼ਰੀ ਸਾਹਿਬ ਸਾਡਾ ਭਰਾ ਜਿਹੜਾ ਸੀ ਨਾ, ਉਹ ਫਿਰ ਮੰਡੀ ਜਾ ਕੇ ਨਾ, ਆੜਤੀ ਸਾਰੇ ਵਾਕਫ ਹੁੰਦੇ ਸਨ, ਆੜਤੀ ਜਿੱਥੇ ਤੇ ਮਾਲ ਦੇਣਾ ਲੈਣਾ, ਉਹ ਉੱਥੇ ਆੜਤੀ ਬਣ ਗਿਆ। ਉਹ ਉੱਥੇ ਮਾਲ ਵੇਚਿਆ ਕਰੇ, ਮਾਲ ਲਿਆ ਕਰੇ। ਮੈਂ ਇਹ ਛੋਟਾ ਹੀ ਸਾਂ, ਉੱਥੇ ਰਹਿਣ ਲੱਗ ਪਏ ਫਿਰ ਲਾਹੌਰ ਹੀ? ਲਾਹੌਰ ਫਿਰ ਉੱਥੇ ਨਾ ਮਿਸ਼ਰੀ ਸ਼ਾਹ ਜਿਹੜੇ ਰਹੇ ਨਾ, ਤੇ ਫਿਰ ਕਿਸ਼ਨਾ ਨਗਰ ਗਏ ਅਸੀਂ, ਉੱਥੋਂ ਉੱਠ ਕੇ ਕਿਸ਼ਨਾ ਨਗਰ ਜਾ ਕੇ ਆ ਜੀ ਕੋਠੀ ਸਾਂਭੀ ਅਸਾਂ। ਨਹੀਂ, ਮੈਂ ਪੁੱਛਿਆ ਸੀ ਤੁਹਾਨੂੰ ਵੀ ਤੁਹਾਡੇ ਘਰ ਜਿਹੜੀ ਤੁਹਾਡੀ ਬਰਾਦਰੀ ਸੀ, ਹਾਂਜੀ, ਉਹ ਸਾਰੀ ਇੱਥੇ ਇੱਕੋ ਥਾਂ ਬੈਠੀ ਹੈ ਜਾਂ ਕਿੱਥੇ ਕਿੱਥੇ ਬੈਠੀ, ਕੋਈ ਹੈ ਪਤਾ ਤੁਹਾਨੂੰ? ਬਰਾਦਰੀ ਸਾਡੀ ਅਸੀਂ ਪਿੰਡ ਆਏ ਆ, ਤੇ ਸਾਡੇ ਘਰ 5-7 ਇਕੱਠੇ ਆਏ ਆ ਅਸੀਂ ਇੱਥੇ ਫੈਸਲਾਬਾਦ? ਫੈਸਲਾਬਾਦ।
ਤੇ ਦੂਰ ਹੀ ਕੋਈ ਮੁਲਤਾਨ, ਕੋਈ ਕਿਤੇ ਜਿੱਥੇ ਜਿੱਥੇ ਕਹਿਆ ਸਿਰ ਸਮਾਇਆ ਉੱਥੇ ਉਹ ਚਲੇ ਗਿਆ। ਕਿਹੜਾ ਘਰ ਸੀ ਇੱਥੇ। ਤੇ ਇੱਥੇ ਵੀ ਹੁਣ ਤੱਕ ਵੀ ਰਾਈਆਂ ਦਾ ਪਿੰਡ ਮਸ਼ਹੂਰ ਹੈ ਜਿੱਥੇ ਬੈਠੇ ਨੇ ਅਸੀਂ। ਕੀ ਨਾਮ ਪਿੰਡ ਦਾ? 219 ਸਾਈਆਂ ਵਾਲਾ। 219 ਸਾਈਆਂ ਵਾਲਾ। ਹਾਂਜੀ, ਇਹ ਝੰਗ ਰੋਡ। ਝੰਗ ਰੋਡ ਤੇ। ਠੀਕ, ਰੇਵੇ ਪੈਂਦਾ ਰੱਖ ਬਰਾਂਚ ਤੇ। ਹਾਂ, ਰੱਖ ਬਰਾਂਚ। ਅੱਛਾ, ਇਹ ਮੈਨੂੰ ਦੱਸੋ ਵੀ ਆਪਣੇ ਅੰਮ੍ਰਿਤਸਰ ਦੀ, ਜੇ ਆਪਾਂ ਪਹਿਲਾਂ ਗੱਲ ਤੁਹਾਡੇ ਤੋਂ ਅੰਮ੍ਰਿਤਸਰ ਦੀ ਕਰੀਏ, ਤੁਹਾਡੇ ਅੱਬਾ ਜੀ ਸਨ ਚੌਧਰੀ ਆਪਣੇ ਉਸ ਅੰਮ੍ਰਿਤਸਰ ਦਾ ਜਿਹੜਾ ਜਿੱਥੇ ਤੁਸੀਂ ਰਹਿੰਦੇ ਹੋ। ਹਾਂਜੀ ਹਾਂਜੀ ਹਾਂਜੀ। ਸਾਰੀ ਗੱਲ ਹੈ ਵੀ ਉੱਥੇ ਸਨ ਹਿੰਦੂ ਵੀ, ਸਰਦਾਰ ਵੀ, ਦੂਜੇ ਤੀਜੇ ਵੀ, ਹੋਊ ਸਾਰੇ ਨਾਲ ਕੋਈ ਬਹਿਣ ਉੱਠਣ ਕੋਈ ਮੁਲਾਕਾਤ? ਉਹਨਾਂ ਦੀ ਮੁਲਾਕਾਤ ਹੋਏਗੀ। ਮੈਂ ਇਹ ਬੱਚਾ ਸਾਂ। ਮਤਲਬ ਹੈ ਵੀ ਸਾਡੇ ਇਲਾਕੇ ਦੇ ਵਿੱਚ ਨਾ ਹਿੰਦੂ ਤੇ ਨਾ ਸਿੱਖ। ਸਾਡੀ ਮੁਸਲਮਾਨਾਂ ਦੀ ਆਬਾਦੀ ਸੀ। ਸਾਰਾ ਮੁਹੱਲਾ ਹੀ ਮੁਸਲਮਾਨਾਂ ਦਾ ਸੀ। ਉੱਥੇ ਨਾ ਸਿੱਖ ਤੇ ਨਾ ਹਿੰਦੂ। ਬਾਜ਼ਾਰ ਵਿੱਚੋਂ ਦੀ ਲੰਘਦਾ ਸੀ, ਖਜ਼ਾਨੇ ਵਾਲੇ ਦਰਵਾਜ਼ਿਆਂ ਨੂੰ ਜਦੋਂ ਬਾਹਰੋਂ ਆਉਣਾ, ਬਾਜ਼ਾਰ ਸਿੱਧਾ ਲੰਘਣਾ। ਇਸ ਪਾਸੇ ਮੁਸਲਮਾਨ, ਲੈਂਦੇ ਪਾਸੇ ਚੜ੍ਹਦੀ ਬਾਈ ਉਹ ਨੇ ਹਿੰਦੂ। ਸਿੱਖ ਨਹੀਂ ਹੈਗੇ, ਹਿੰਦੂ ਨੇ ਉੱਥੇ। ਅੱਛਾ, ਇਸ ਤੋਂ ਪਹਿਲਾਂ ਅਜਾੜਿਆਂ ਤੋਂ ਪਹਿਲਾਂ ਕੋਈ ਐਸਾ ਹੋਇਆ ਵਾਕਿਆ, ਕੋਈ ਐਸਾ ਫਸਾਦ ਹੋਇਆ ਕੋਈ ਮਜ਼ਹਬੀ ਜਾਂ ਮੁਸਲਮਾਨਾਂ ਹਿੰਦੂਆਂ ਦਾ ਜਾਂ ਸਿੱਖਾਂ ਦਾ ਆਪਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਲੜਾਈ ਹੋਈ? ਲੜਾਈਆਂ ਬਹੁਤ ਹੁੰਦੀਆਂ ਰਹੀਆਂ ਲਾਲਾ। ਸਾਡੇ ਜਿਹੜੇ ਮੁੰਡੇ ਸਨ ਨਾ, ਜਵਾਨ ਜਿਹੜੇ ਸਨ, ਉਹ ਕੁਛ ਸੁਣ ਲੈਂਦੇ ਨੇ ਵੀ ਫਲਾਣੇ ਥਾਂ ਕਤਲ ਕਰਤਾ ਮੁਸਲਮਾਨਾਂ ਨੂੰ, ਪਿੰਡ ਕੀਤਾ ਜਾਂ ਸ਼ਹਿਰ ਤੇ ਜਾਂ ਸੜਕ ਤੇ ਉਹ ਜਿਹੜੇ 5-7 ਕਤਲ ਨਹੀਂ ਨਾ ਕਰਦੇ, ਉਹਨਾਂ ਦੇ ਉਹ ਘਰ ਨਹੀਂ ਸੀ ਆਉਂਦੇ। ਉਹ ਵੀ ਇਕੱਠੇ ਹੋ ਜਾਂਦੇ? ਉਹ ਇਕੱਠੇ ਹੁੰਦੇ ਹੀ ਇਕੱਠੇ ਸਨ। ਉਹ ਕਤਲ ਕਰਕੇ 5-7 ਤੇ ਫੇਰ ਆਉਂਦੇ ਸਨ। ਠੀਕ ਹੈ। ਘਰਾਂ 'ਚ ਬਦਲਾ ਲੈ ਕੇ ਫੇਰ ਆਉਂਦੇ ਸਨ। ਅੱਛਾ, ਇਹਦੇ ਵਿੱਚ ਜਦੋਂ ਤੁਸੀਂ ਆਏ ਜੇ ਇੱਧਰ ਨੂੰ, ਹਾਂਜੀ, ਉਦੋਂ ਦੀ ਸਾਰੀ ਕਹਾਣੀ ਯਾਦ ਹੈ ਵੀ ਕਿਵੇਂ ਕੀ ਹਾਲਾਤ ਬਣੇ? ਹਾਂ, ਇਸ ਤਰ੍ਹਾਂ ਲਾਲਾ ਦੁਨੀਆ ਵਿੱਚੋਂ ਟਾਵੀਂ ਜਿਹੜੀ ਸੀ ਨਾ ਉਹ ਨਿਕਲਣ ਲੱਗ ਪਈ। ਉਦੋਂ ਟਰੱਕ ਹੁੰਦੇ ਸਨ ਮਾੜੇ ਮੋਟੇ। ਉਦੋਂ ਹੋਰ ਕੋਈ ਨਹੀਂ ਸੀ ਖੜਨ ਖੁਰਨ ਵਾਲੀ, ਜਾਂ ਗੱਡੇ ਹੁੰਦੇ ਸਨ ਜੱਕੇ। ਤੇ ਕਈ ਘਰਾਂ ਨੇ ਉਸ ਤਰ੍ਹਾਂ ਸਮਾਨ ਸਮੂਨ ਲੱਦ ਕੇ ਨਾ ਤੇ ਲਾਹੌਰ ਨੂੰ ਲਾਏ। ਜਿਨ੍ਹਾਂ ਦੇ ਤਲਕ ਸਨ ਲਾਹੌਰ। ਰੌਲਿਆਂ ਤੋਂ ਪਹਿਲਾਂ ਨਹੀਂ, ਰੌਲਿਆਂ ਦੇ ਵਿੱਚ ਆਹ। ਤੇ ਅਸੀਂ ਅਖੀਰ ਤੇ ਆਏ ਹਾਂ। ਅਸੀਂ, ਮੇਰਾ ਭਣੇਵਾ ਸੀ ਛੋਟਾ ਜਿਹਾ, ਤੇ ਮੈਂ ਵੀ ਉਹਦੇ ਨਾਲ ਜਰਾ ਸਿਆਣਾ ਸਾਂ, ਤੇ ਭਰਾ ਸੀ ਮੇਰਾ ਅਸਮਾਈ। ਸਾਡੇ ਸਾਹਮਣੇ ਈਦਗਾਹ ਹੁੰਦੀ ਸੀ, ਉੱਥੇ ਸਾਰਾ ਅੰਮ੍ਰਿਤਸਰ ਈਦ ਪੜ੍ਹਦਾ ਸੀ। ਉੱਥੇ ਆਬਾਦੀ ਸੀ, ਉੱਥੇ ਮੇਰੇ ਤਾਇਆ ਰਹਿੰਦਾ ਸੀ, ਤਾਏ ਦੇ ਪੁੱਤਰ ਰਹਿੰਦੇ ਹਨ। ਤਾਇਆ ਵਿਚਾਰਾ ਗੁਜ਼ਰ ਗਿਆ ਹੁਣ। ਤੇ ਉਹ ਰਾਤ ਸਾਨੂੰ ਨਾਲ ਲੈ ਕੇ ਨਾ, ਬਿਮਾਰ ਆਦਮੀ ਸੀ ਉਹ, ਦੋਨੋਂ ਲੈ ਕੇ ਤੇ ਉੱਥੇ ਆ ਗਿਆ ਰਾਤ। ਤੇ ਇਹਨਾਂ ਨੇ ਸਾਰੇ ਫਿਰ ਰਾਤ ਆਪਣਾ ਸਮਾਨ ਥੋੜ੍ਹਾ ਬਹੁਤਾ ਲੱਦਿਆ ਜੱਕਿਆਂ ਤੇ ਦਿਨੇ ਫਿਰ ਇਹ ਸਟੇਸ਼ਨ ਨੂੰ ਆਏ ਨੇ ਤੇ ਸਾਨੂੰ ਉੱਥੋਂ ਲੈ ਲਿਆ ਇਹਨਾਂ ਨੇ। ਹਾਂਜੀ, ਉੱਥੋਂ ਦੀ ਕਿਲ੍ਹੇ ਦੀ ਪਲੇਟ ਹੁੰਦੀ ਸੀ, ਮਤਲਬ ਕਿਲ੍ਹਾ ਹੁੰਦਾ ਸੀ ਫੌਜੀਆਂ ਦਾ, ਜਿਹਦੇ ਲਾਗੇ ਆਬਾਦੀ ਸੀ ਉਹ। ਹਾਂ, ਉਹ ਆਬਾਦੀ ਦੇ ਵਿੱਚੋਂ ਨਿਕਲ ਕੇ ਫਿਰ ਸਟੇਸ਼ਨ 'ਤੇ ਆਏ ਹਾਂ। ਫਿਰ ਬੂਹਾ ਬਾਵਾ ਕੋਈ ਨਹੀਂ ਖੁੱਲ੍ਹਿਆ। ਫਿਰ ਉਹ ਸਟੇਸ਼ਨ ਦੀਆਂ ਕੰਧਾਂ ਟੱਪ ਕੇ ਨਾ ਤੇ ਅਸੀਂ ਅੰਦਰ ਆਏ ਹਾਂ। ਹਾਂਜੀ, ਸਮਾਨ ਵੀ ਅੰਦਰ ਸੁੱਟ ਲਿਆ ਤੇ ਸੰਡਿਆਂ ਦੀਆਂ ਨੱਥਾਂ ਵੱਡੀਆਂ ਜਿਹੜੇ ਲਿਆਂਦੇ ਸਨ ਉਹਨਾਂ ਨੂੰ ਆਜ਼ਾਦ ਕੀਤਾ। ਜੱਕੇ ਉੱਥੇ ਪਏ ਰਹੇ ਨੇ ਤੇ ਅਸੀਂ ਫੜ ਕੇ ਆ ਗਏ ਹਾਂ ਪਲੇਟਫਾਰਮ 'ਤੇ। ਅਸੀਂ ਵੀ ਉੱਥੇ 2 ਦਿਨ ਰਹੇ ਹਾਂ, ਗੱਡੀ ਨਹੀਂ ਆਈ। ਦੋਵੇਂ ਪਲੇਟਫਾਰਮ ਭਰੇ ਨੇ ਤੇ ਇਹੋ ਆਵਾਜ਼ ਆਉਂਦੀ ਵੀ ਉੱਥੋਂ ਹਿੰਦੂ ਆ ਗਿਆ, ਕੋਈ ਉੱਥੋਂ ਸਿੱਖ ਆ ਗਿਆ, ਵਿੱਚ ਮਸਾਲਾ ਸਾਡੇ ਵਿੱਚ। ਉਹ ਮੁੰਡੇ ਏਡੇ ਹੁਸ਼ਿਆਰ ਸਨ ਵੀ ਉਹ ਆਪਣਾ ਚੜ੍ਹਨ ਨਹੀਂ ਸੀ ਦਿੰਦੇ, ਲਾਈਨ ਟੱਪ ਕੇ ਆਉਣਾ ਤੇ ਚੜ੍ਹਨ ਨਹੀਂ ਦੇਣਾ ਉਹਨਾਂ ਨੂੰ ਸਟੇਸ਼ਨ 'ਤੇ, ਉਹਨਾਂ ਨੂੰ ਉੱਥੇ ਖਤਮ ਕਰ ਦੇਣਾ। ਇੱਕ ਮਾਈ ਆ, ਉਹਨੇ ਬੰਬ ਬੰਨ ਕੇ ਲਿਆਂਦਾ, ਉਹਨਾਂ ਨੇ ਘੱਲਿਆ, ਬੰਬ ਬੰਨ ਘੱਲੇ। ਉਹ ਚੜ੍ਹਨ ਲੱਗੀ ਆ ਜੇ ਤੇ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੂੰ ਉੱਥੇ ਗੋਲੀ ਮਾਰਤੀ। ਵੇਖਿਆ ਕਿ 5-7 ਬੰਬ ਨਿਕਲੇ ਚਲਾਉਣ ਵਾਲੇ ਵੀ। ਉਹ ਜਾ ਕੇ ਕਾਫਲੇ ਦੇ ਵਿੱਚ ਤੁਸੀਂ ਚਲਾਓ ਵੀ ਤੇ ਉਹ ਸਾਰੇ ਖਤਮ ਹੋ ਜਾਣਗੇ। ਇਸ ਤਰ੍ਹਾਂ ਦੇ ਵਾਕਿਆ ਹੁੰਦੇ ਰਹੇ ਨੇ।
ਫਿਰ ਗੱਡੀ ਆਈ ਆ ਸਾਰੀ ਪੁਰ ਹੋ ਗਏ ਪਿੱਛੋਂ ਜਲੰਧਰ ਵੱਲੋਂ। ਫਿਰ ਜਿੰਨੇ ਫਿਰ ਇੱਥੇ ਸਨ ਫਿਰ ਕੋਈ ਉੱਤੇ ਚੜ ਗਏ, ਕੋਈ ਵਿੱਚ ਖਲੋ ਗਏ, ਕੋਈ ਕਿਸ ਤਰ੍ਹਾਂ ਮਤਲਬ ਉਹ ਸਾਰੇ ਉੱਤੇ ਚੜ ਗਏ ਗੱਡੀ ਦੇ। ਉਹਨਾਂ ਨੂੰ ਸਟੇਸ਼ਨ ਫਿਰ ਉਹ ਗੱਡੀ ਇੰਜਨ ਜਿਹੜਾ ਸੀ ਉਹ ਇਕੱਲਾ ਇੰਨੀ ਤਾਕਤ ਨਹੀਂ ਸੀ ਰੱਖੀ। ਫਿਰ ਦੂਸਰਾ ਇੰਜਨ ਲਿਆਂਦਾ, ਉਹ ਮਗਰ ਲਾਇਆ, ਦੋਵਾਂ ਇੰਜਨਾਂ ਧੱਕਾ ਲਾਇਆ ਤੇ ਗੱਡੀ ਚੱਲੀ। ਉਹ ਫਿਰ ਆਸਤੇ ਜਿਸ ਤਰ੍ਹਾਂ ਬੰਦਾ ਦੌੜਦਾ ਨਾ, ਇਹ ਨਹੀਂ ਕਿ ਆਸਤੇ ਆਈ ਆ। ਫਿਰ ਜਿਹੜੇ ਛਿਆੜੇ ਕੋ ਆਈ ਆ ਉਸ ਵੇਲੇ ਉਹਨਾਂ ਨੇ ਛਵੀਆਂ ਕੱਢੀਆਂ ਨੇ ਤੇ ਸਾਰੇ ਖਲੋਤੇ ਨੇ ਲੈਣ ਦੇ ਦੁਆਲੇ ਵੀ ਇਹਦੇ ਗੱਡੀ ਜਿਹੜੀ ਕਤਲ ਕਰਨੀ ਸੀ। ਫੌਜੀ ਸਾਡੇ ਨਾਲ ਸਨ, 5-7 ਅੱਗੇ ਬੈਠੇ ਸਨ ਅਸਲਾ ਲੈ ਕੇ। ਬਲੋਚੀ ਸਨ, ਉਹਨਾਂ ਨੂੰ ਬਲੋਚੀ ਆਂਦੇ ਸਨ, ਬਲੋਚਮੈਂਟ। ਤੇ 5-7 ਲੱਕ 'ਚ ਸਨ ਗੱਡੀ ਦੇ ਤੇ 5-4 ਪਿਛਲੇ ਇੰਜਨ ਦੇ ਸਨ। ਉਹਨਾਂ ਨੇ ਜਿਸਲੇ ਵੇਖਿਆ ਵੀ ਉਹ ਛਵੀਆਂ ਵੇਖੀਆਂ ਤੇ ਗੱਡੀ ਖਲੋਤੀ ਨਾ, ਤੇ ਉਹ ਇੱਕਦਮ ਛਾਲਾ ਮਾਰ ਕੇ ਉਤਰੇ। ਉਹਨਾਂ ਨੇ ਅਸਲਾ ਸਿੱਧਾ ਕਰ ਦਿੱਤਾ। ਉਹ ਕਹਿਣ ਲੱਗੇ, ਆਵਾਜ਼ ਦੇ ਕੇ ਕਹਿਣ ਲੱਗੇ, ਅਗਲੇ ਬੰਦੇ ਕਹਿਣ ਲੱਗੇ, ਫੌਜੀ ਵੀ ਤੁਸੀਂ ਜੇ ਤੁਹਾਡੀ ਜਾਨ ਚਾਹੀਦੀ ਹੈ ਤੁਹਾਨੂੰ ਤਾਂ ਦਫਾ ਹੋ ਜਾਓ ਇੱਥੋਂ, ਗੱਡੀ ਨੂੰ ਤੁਰਨ ਦਿਓ, ਜੇ ਨਹੀਂ ਤੇ ਲੱਗੀਏ ਛੂਟ ਹੋਣ। ਉਹ ਜਿਹੜੇ ਇੰਨੀ ਗੱਲ ਸੁਧੀ ਦੇ ਉੱਠ ਨੱਸੇ। ਉਹ ਲਾਗੇ ਸੀ ਸ਼ਹਿੜਾ ਲੈਣ ਦੇ ਨਾਲ ਹੀ, ਉਹ ਸ਼ਹਿੜੇ ਜਾ ਵੜੇ, ਗੱਡੀ ਫੇਰ ਤੁਰ ਪਈ। ਫਿਰ ਬਾਰਡਰ 'ਤੇ ਆਣ ਕੇ ਤੇ ਰੜੇ ਸਾਨੂੰ ਲਾਇਆ ਗੱਡੀ ਨੇ। ਲਾਹੌਰਾ ਬਾਰਡਰ ਨਹੀਂ, ਉਹ ਬੜਾ ਥਾਂ ਖੁੱਲ੍ਹਾ ਹੁੰਦਾ, ਹੁਣ ਤੇ ਆਬਾਦੀ ਪੈ ਗਈ, ਹੁਣ ਤੇ ਗੱਲ ਹੀ ਕੋਈ ਨਹੀਂ ਰਹਿ ਗਈ। ਤੇ ਉਹ ਖੁੱਲ੍ਹਾ ਥਾਂ ਹੁੰਦਾ ਸੀ, ਉੱਥੇ ਆਣ ਕੇ ਸਾਰੇ ਲੱਥੇ ਤੇ ਰਾਤ ਰਹੇ ਉੱਥੇ। ਫਿਰ ਦੇਗਾਂ ਪਕਾ ਕੇ ਲਾਹੌਰੀਆਂ ਨੇ ਲਿਆਂਦੀਆਂ, ਲੋਕਾਂ ਨੂੰ ਤਕਸੀਮ ਕੀਤੀਆਂ ਖਾਣ ਪੀਣ ਵਾਸਤੇ। ਮਸ਼ੀਂਦੇ ਸੀ ਜਿਹੜੇ ਲਾਹੌਰ ਤੇ। ਉਹਨਾਂ ਜਨਾਬ ਫਿਰ ਸਵੇਰ ਨੂੰ ਫਿਰ ਅਸੀਂ ਕੋਈ ਹਰੇ ਮੇਰਾ ਗੱਡਾ ਸੀ ਕਿ ਜੱਕੇ ਬਹੁਤੇ ਚੱਲਦੇ ਸਨ ਉੱਥੇ ਲਾਹੌਰ ਵੀ, ਜੱਕੇ ਸਨ। ਫਿਰ ਜੱਕਾ ਅਸੀਂ ਕਿਰਾਏ 'ਤੇ ਲਿਆਂਦਾ, ਸਮਾਨ ਲੱਦਿਆ ਤੇ ਬਾਲ ਬੱਚਾ ਸਾਰਾ ਬੈਠਾ ਵਿੱਚ। ਅਸੀਂ ਮਿਸ਼ਰੀ ਸ਼ਾਹ ਸਟੇਸ਼ਨ ਦੇ ਲਾਗੇ ਮਹੱਲਾ ਮਿਸ਼ਰੀ ਸ਼ਾਹ, ਉਹ ਉੱਥੇ ਆ ਗਏ। ਉੱਥੇ ਸਾਡੇ ਕੋਲ ਤਲਕ ਸੀ ਥੋੜ੍ਹਾ ਜਿਹਾ, ਸਾਡੇ ਬੰਦੇ ਦੇ ਕੋਈ ਕੁੜਮ ਸਨ ਉੱਥੇ। ਉਹਨਾਂ ਨੇ ਸਾਨੂੰ ਹਵੇਲੀ ਸੀ ਉਹਨਾਂ ਦੀ, ਉਹ ਡੰਗਰ ਵੱਛੇ ਦਾ ਕੰਮ ਕਰਦੇ ਸਨ, ਆਪਣਾ ਆਰਤੀਏ ਬਣੇ ਸਨ, ਡੰਗਰ ਵੇਚਣ ਦੇ ਤੇ ਲੈਣ ਦੇ ਤੇ ਦੇਣ ਦੇ। ਉਹ ਸਾਨੂੰ ਹਵੇਲੀ ਦੇ ਵਿੱਚ ਬਾੜਤਾ ਉਹਨਾਂ ਨੇ। ਉੱਥੇ ਫਿਰ ਅਸੀਂ ਕੋਈ ਮਹੀਨਾ ਕੁ ਰਹੇ, 2 ਮਹੀਨਾ 2 ਮਹੀਨੇ। ਅਤੇ ਉਹ ਸਾਡਾ ਭਰਾ ਜਿਹੜਾ ਸੀ ਨਾ ਆੜਤੀਆ, ਉਹ ਫਿਰ ਮੰਡੀ ਜਾਣ ਲੱਗ ਪਿਆ ਤੇ ਮੰਡੀ ਸੌਦਾ ਵੇਚਣ ਲੱਗ ਪਿਆ। ਸਾਰੇ ਹਾਂਡੀ ਛਾਂਡੀ ਮੇਰੇ ਜੁਮੇ ਹਾਂਡੀ ਲਾਤੀ ਉਹਨਾਂ ਨੇ। ਮੈਨੂੰ ਨਿੰਬੂ ਧੜੀ ਇੱਕ ਲੈਣੀ ਮੈਂ। ਉਦੋਂ ਹੈਜੇ ਦੀ ਬਿਮਾਰੀ ਬੜੀ ਹੋ ਗਈ ਸੀ। ਨਿੰਬੂਆਂ ਦੀ ਧੜੀ ਲਿਆਉਣੀ, ਇੱਕ ਜਣਾ ਹੋਰ ਸੀ ਮੇਰੇ ਨਾਲ, ਅਸੀਂ 2 ਜਣੇ ਧੜੀ ਨਿੰਬੂਆਂ ਦੀ ਲੈਣੀ ਤੇ ਸਟੇਸ਼ਨ ਦੀ ਪੌੜੀਆਂ ਦੇ ਉੱਤੇ ਚੜ੍ਹ ਕੇ ਤੇ ਬਹਿ ਜਾਣਾ। ਉੱਥੇ ਹੀ ਅਸੀਂ ਨਿੰਬੂ ਵੇਚਣੇ, ਰੁਪਈਆ 2-3 ਰੁਪਈਏ ਜਿਹੜੇ ਉਹ ਜ਼ਮਾਨੇ 'ਚ ਬਹੁਤ ਸਨ। ਜਦੋਂ ਗੱਡੀ ਆਉਣੀ ਉਹਨਾਂ ਨੇ ਪਾ ਕੇ ਨਿੰਬੂ ਨੂੰ ਪੈਣਾ ਐਸੀ, ਸਾਡੇ ਨਿੰਬੂ ਵਿਕ ਜਾਣੇ। ਅਸੀਂ ਘਰ ਲਿਆ ਕੇ ਗੋਸ਼ਤ, ਉਦੋਂ ਹੁੰਦਾ ਸੀ ਗੋਸ਼ਤ 2.5 ਰੁਪਈਏ ਕਿਲੋ ਸੀ, ਰੁਪਈਏ ਕਿ 2 12 ਨੇ, ਇਹੋ ਜਿਹਾ ਹਿਸਾਬ ਸੀ ਉਦੋਂ। ਉਹ ਮੇਰੇ ਜੁਮੇ ਪਿਆ, ਮੈਂ ਜਾਂਦਿਆਂ ਬੱਕਰਾ ਗੋਸ਼ਤ 2 ਕਿਲੋ ਲੈ ਘਰ, ਉਹਨੂੰ ਮੇਰੇ ਜੁਮੇ ਪਾਇਆ ਸੀ ਉਹਨਾਂ ਨੇ। ਤੇ ਕੁਛ ਵੀ ਨਾ ਬਸ ਐਵੇਂ ਲੀੜੇ ਗੱਲ ਦੇ ਬਸ। ਅੱਗੋਂ ਵੀ ਘਰ ਬ੍ਰੈਂਡ ਸਾਈਡ ਦਾ ਵੀ ਕੋਈ ਘਰ ਲੱਭ ਗਿਆ ਉੱਥੇ ਹੀ। ਹਾਂ, ਫਿਰ ਕਿਸ਼ਨਾ ਨਗਰ ਲਾਹੌਰ ਦਾ ਜਿਹੜਾ ਨਾ, ਉਹ ਫਿਰ ਸਾਡੇ ਭਰਾ ਨੇ ਕੋਸ਼ਿਸ਼ ਕੀਤੀ ਤੇ ਉਹ ਕਿਸ਼ਨਾ ਨਗਰ ਇਹੋ ਜਿਹੀ ਕੋਠੀ, ਇਹਨੂੰ ਵੀ ਵਧੀਆ ਕੋਠੀ ਜਿਹੜੀ ਸੀ ਨਾ, ਉਹ ਸਾਨੂੰ ਕਿਸ਼ਨਾ ਨਗਰ ਦੇ ਦਿੱਤੀ ਉਹਨਾਂ ਨੇ। ਅਸੀਂ ਉੱਥੇ ਰਹਿਣ ਬਹਿਣ ਲੱਗ ਪਏ। ਇੱਥੇ ਆ ਕੂਕਿਆਂ ਵਾਲੀ ਜ਼ਮੀਨ ਪਈ ਸੀ ਸਾਡੇ ਮਾਸੀ ਦੇ ਪੁੱਤ ਨੂੰ, ਤੇ ਉਹਨੇ ਆਖਿਆ ਵੀ ਉਹ ਪਿੰਡ ਬੈਠੇ, ਸ਼ਹਿਰ ਬੈਠੇ ਲਾਹੌਰ, ਤੇ ਉਹਨਾਂ ਨੂੰ ਇੱਥੇ ਲਿਆਉਣੇ ਆ।
ਉਹਨਾਂ ਨੇ ਸਾਡੀ ਜ਼ਮੀਨ ਸਾਡੇ ਨਾਂ ਦੇ ਨਾਲ ਅਗਲਾ 219 ਸਾਈਆਂ ਵਾਲਾ ਉੱਥੇ ਪਹਾੜ ਸੀ ਸਾਡੇ ਨਾਂ। ਉਦੋਂ ਕਿੱਲਾ ਜ਼ਮੀਨ ਦਾ ਇੱਕ ਜੀ ਨੂੰ ਮਿਲਦਾ ਸੀ। ਬੰਦੇ ਹੀ ਇੰਨੇ ਕੁ ਸਨ। 15 ਮਰਬੇ ਜ਼ਮੀਨ ਸੀ ਉੱਥੇ ਸਾਡੇ ਪਿੰਡ ਦੀ। ਲਓ ਜੀ ਉਹ ਗਏ, ਉਹਨਾਂ ਨੇ ਸਾਨੂੰ ਪੁੱਟ ਕੇ ਇੱਥੇ ਲੈ ਆਂਦੇ। ਅਸੀਂ ਉਹ ਸਾਡਾ ਬੰਦਾ ਹੀ ਸੀ ਟਰੱਕ ਚਲਾਉਂਦਾ, ਉਹਦੇ ਟਰੱਕ 'ਚ ਸਾਰਾ ਹੀ ਕੋਈ ਸਮਾਨ ਸਮੂਨ ਜਿਹੜਾ ਇਹ ਸਾਰੇ ਜੀ ਬਹਿ ਕੇ ਉੱਥੋਂ ਕਿਸ਼ਨਾ ਨਗਰੋਂ ਇੱਥੇ ਆ ਗਏ। ਉੱਥੇ ਆ ਕੀ ਗੱਲ ਤੀਸਰੇ ਦਿਨ ਆਪਣੇ ਜੀ ਉਹ ਟਰੱਕ ਕਦੀ ਟਾਇਰ ਪਾੜ ਜਾਵੇ, ਕਦੀ ਇੰਜਨ ਖਰਾਬ ਹੋ ਜਾਵੇ। ਜੜ੍ਹਾਂ ਵਾਲੇ ਦੀ ਸੜਕ ਇੰਨੀ ਕੁ ਸੜਕ, ਉਹ ਕੁਝ ਨਾ ਕੁਝ ਹੋਇਆ। ਜੜ੍ਹਾਂ ਵਾਲੇ ਆਣ ਕੇ ਨਾ ਤੇ ਉਦੋਂ ਕਾਫਲਾ ਸਿੱਖਾਂ ਦਾ ਜਿਹੜਾ ਸੀ ਨਾ ਇੱਧਰਲਾ, ਉਹ ਸੜਕ 'ਤੇ ਜਾਣ ਡਿਆ। ਬੜਾ ਵੱਡਾ ਗੱਡਿਆਂ 'ਤੇ ਹੁੰਦਾ ਸੀ, ਕੋਈ ਹੋਰ ਗੱਲ ਕੋਈ ਨਹੀਂ, ਕੋਈ ਬਾਤ ਨਹੀਂ। ਉਹ ਜਨਾਬ ਅਸੀਂ ਨਾ ਉੱਥੇ ਕਾਏ ਨਾ ਜੜ੍ਹਾਂ ਵਾਲੇ ਨੰਗੇ ਕਾਫਲਾ ਸਿੱਖਾਂ ਦਾ। ਉਹ ਜੂੰ ਤੁਰੇ ਜਨਾਬ ਫੈਸਲਾਬਾਦ ਤੱਕ ਲੈਲਪੁਰ ਤੋਂ ਆਉਂਦੇ ਸਨ। ਉਦੋਂ ਲੈਲਪੁਰ ਤੱਕ ਨਾ ਉਹ ਕਾਫਲਾ ਹੀ ਉਹਨਾਂ ਦਾ ਮੁੱਕਾ, ਏਡਾ ਵੱਡਾ ਕਾਫਲਾ। ਅਸੀਂ ਫਿਰ ਪ੍ਰਤਾਪ ਨਗਰ ਆ ਜਿਹੜਾ ਇੱਥੇ ਵੀ ਇੱਕ ਸਾਡਾ ਬੰਦਾ ਰਹਿੰਦਾ ਜਿਹੜਾ ਸਾਨੂੰ ਉੱਥੋਂ ਲੈ ਕੇ ਆਇਆ। ਉਹਦੇ ਕੋਲ ਅਸੀਂ ਕਮਰਾ ਇੱਕ ਲਿਆ, 2 ਕਮਰੇ ਲਏ, ਇੱਕ ਹੋਰ ਕੇ ਬੋੜੀ ਸੀ ਉਹਨੇ ਉਹ ਕਮਰਾ ਲਿਆ। ਤੇ ਉਹ ਸਾਡਾ ਵੱਡਾ ਭਰਾ ਜਿਹੜਾ ਸੀ ਨਵੇਂ ਸ਼ਹਿਰ 'ਚ ਰਹਿਣ ਲੱਗ ਪਿਆ। ਅਸੀਂ ਪਿੰਡ ਚਲੇ ਗਏ। ਪਿੰਡ ਫਿਰ ਇਸ ਤਰ੍ਹਾਂ ਵਕਤ ਗੁਜ਼ਰਦਾ ਰਿਹਾ ਤੇ ਉੱਥੇ ਹੀ ਸਾਡੀਆਂ ਸ਼ਾਦੀਆਂ, ਉੱਥੇ ਹੀ ਸਭ ਕੁਝ ਹੁਣੀ ਆਏ ਹਾਂ। 10-15 ਸਾਲ ਹੋ ਗਏ ਮੈਂ ਪਿੰਡੋਂ ਆ। ਮੁੰਡੇ ਨੇ ਇੱਥੇ ਕੋਠੀ ਲਈ ਅਤੇ ਇੱਥੇ ਮਜ਼ਦੂਰੀ ਲੈ ਆਇਆ ਮੈਨੂੰ। ਨਹੀਂ ਪਿੰਡ ਜਿਹੜੀ ਜ਼ਮੀਨ ਸੀ ਪਿੱਛੇ ਆਪਣੀ ਜ਼ਮੀਨ ਉਹ ਠੇਕੇ 'ਤੇ ਸੀ ਜ਼ਮੀਨ ਸਾਰੀ। ਠੇਕਾ ਲਿਆ ਸੀ ਗੰਦੇ ਸੂਏ 'ਤੇ ਵੀ ਤੇ ਗਾਂ ਨਹਿਰ 'ਤੇ ਵੀ। ਹਾਂਜੀ ਉਹ ਠੇਕੇ 'ਤੇ ਜ਼ਮੀਨ ਸੀ। ਉੱਲੇ ਗੰਦੇ ਸੂਏ 'ਤੇ ਗੋਭੀਆਂ ਅਤੇ ਸਾਰੀ ਸਬਜ਼ੀ ਲੱਗਦੀ ਸੀ। ਅਤੇ ਅਗਲੇ ਪਾਸੇ ਕਣਕ ਮਕਈ ਉਹ ਉੱਥੇ ਸੀ। ਅਤੇ ਸ਼ਹਿਰ ਹੀ ਮਈਆਂ ਉੱਥੇ ਗੰਦੇ ਦੇ ਮਈਆਂ ਖੜਨੀਆਂ ਭਰਾ ਮੇਰੇ ਨੇ ਚੋ ਕੇ ਸਵੇਰ ਨੂੰ ਖੜਨੀਆਂ ਦੋਵੇਂ ਮਈਆਂ, ਅਤੇ ਦੋਵੇਂ ਮਈਆਂ ਸ਼ਾਮ ਨੂੰ ਚੋਣੀਆਂ ਇੱਥੇ ਲਿਆ ਕੇ ਘਰ ਖਜ਼ਾਨੇ ਵਾਲੇ ਦਰਵਾਜ਼ੇ ਨਵੀਂ ਆਬਾਦੀ ਉੱਥੇ ਆ ਜਾਣਾ ਸ਼ਾਮ ਨੂੰ। ਉੱਥੇ ਅੱਛਾ ਇਹ ਦੱਸੋ ਜਿਹੜੇ ਆਂਦੇ ਵੀ ਹਾਲਾਤ ਉਦੋਂ ਬੜੇ ਮਾੜੇ ਹੋਏ, ਕਤਲੋਗਾਰਤ ਬੜੀ ਹੋਈ, ਬੜੀ ਕਰਕੋਆ ਬੜੀ। ਇਸ ਤਰ੍ਹਾਂ ਦਾ ਕੋਈ ਆਪਣੀ ਫੈਮਿਲੀ ਦਾ ਨਹੀਂ ਹੋਇਆ? ਸਾਡਾ ਮੇਰਾ ਭਰਾ ਜਿਹੜਾ ਸੀ ਨਾ ਵੱਡਾ, ਉਹ ਇੱਕ ਬਜ਼ੁਰਗ ਸੀ, ਬਾਹਰ ਮੋਟਰ ਚਲਾਉਂਦਾ ਹੁੰਦਾ ਸੀ, ਦਿੰਦਾ ਹੁੰਦਾ ਸੀ ਪਾਣੀ ਬਾਗਾਂ ਨੂੰ। ਆਹ ਜਿਹੜੇ ਬਣੇ ਨੇ ਫਿਰਨ ਤੁਰਨ ਵਾਸਤੇ ਘਾਹ ਵਾਲੇ, ਉਹ ਕਸ਼ਮੀਰੀ ਸੀ ਤੇ ਲੱਤੋਂ ਆ ਰਹੀ ਸੀ। ਜਦੋਂ ਕਰਫਿਊ ਲੱਗਾ ਉਹ ਮੁੰਡੇ ਜਿੰਨੇ ਵੀ ਬੈਠੇ ਬਾਹਰ, ਉਹ ਆਣ ਕੇ ਤੇ ਉਹ ਅੰਦਰ ਵੜ ਕੇ ਨਾ ਲੱਕੜਾਂ ਵਾਲੇ ਕਾਰਖਾਨੇ ਤੇ ਉੱਥੇ ਅੰਦਰ ਵੜ ਗਏ, ਕਰਫਿਊ ਤੋਂ ਬਚ ਗਏ। ਉਹ ਬੰਦਾ ਮੋਟਰ ਕਰਕੇ ਬੰਦ ਤੇ ਉਹ ਆ ਗਿਆ ਵੀ ਉੱਥੇ ਮੁੰਡੇ ਬੜੇ ਨੇ ਤੇ ਮੈਨੂੰ ਵੀ ਉੱਥੇ ਨਰਵਾਲ ਲੈਣਗੇ। ਉਹ ਜਿਸ ਵੇਲੇ ਉਹਨੇ ਰੌਲਾ ਪਾਇਆ ਬੂਆ ਖੋਲੋ, ਬੂਆ ਖੋਲੋ, ਬੂਆ ਖੋਲੋ, ਕੋਈ ਮੁੰਡਾ ਹੌਸਲਾ ਨਾ ਕੀਤਾ ਕਿਸੇ ਨੇ ਵੀ। ਉਹਨਾਂ ਕਿਹਾ ਭਾਈਆ ਮਹਾਨੀਆਂ ਗੋਲੀ ਖਾਣੀ ਆ, ਬੂਆ ਖੋਲ ਕੇ। ਉਹ ਮੇਰਾ ਭਰਾ ਵੱਡਾ ਸੀ, ਉਹਦਾ ਨਾਂ ਸਾਕਾ ਸੀ। ਸਾਕ ਉਹ ਕਹਿੰਦਾ ਬਾਹਰ ਮਰ ਜਾਏਗਾ, ਉਹ ਇਕੱਲਾ ਹੀ ਉਹਦੀ ਕਾਸ਼ਾਨੀ ਨੰਗਾ ਲਵੋ। ਉਹ ਉੱਠ ਕੇ ਗਿਆ, ਜਾ ਕੇ ਤੇ ਉਹਨੇ ਬਾਰੀ ਖੋਲੀ ਬੂਹੇ ਦੀ, ਬਾਰੀ ਖੋਲ ਕੇ ਤੇ ਕੱਚ ਸਾਣੀ ਨੰਗਾਉਣ ਲੱਗਾ। ਤੇ ਨਿਸ਼ਾਨਾ ਉਹਦਾ ਸੀ, ਬਾਹਰ ਮਿਲਟਰੀ ਨਿਸ਼ਾਨਾ ਉਹਦਾ ਸੀ। ਤੇ ਬਾਅਦ ਉਹ ਲੰਘ ਗਿਆ ਕੱਚ ਸਾਣੀ ਤੇ ਉਹਨੂੰ ਗੋਲੀ ਇੱਥੇ ਵੱਜੀ ਤੇ ਇੱਥੋਂ ਨਿਕਲ ਆਈ। ਉੱਥੇ ਉਹ ਮਾਰੀ ਮਿਲਟਰੀ ਵਾਲਿਆਂ ਮਾਰੀ। ਤੇ ਮਿਲਟਰੀ ਵਾਲਿਆਂ ਦੇ ਵਿੱਚ ਕੀ ਮਤਲਬ ਉਹ ਕਿਉਂ ਕਰਫਿਊ ਲੱਗਾ ਸੀ ਨਾ, ਬਾਹਰ ਨਾ ਕੋਈ ਨਿਕਲੇ? ਹਾਂ ਕਰਫਿਊ ਦੇ ਬਾਹਰ ਕੋਈ ਨਹੀਂ ਨਿਕਲ ਸਕਦਾ। ਅਸੀਂ ਗਲੀਆਂ ਦੇ ਦਰਵਾਜ਼ੇ ਲਾਏ ਸਨ, ਉਹ ਦਰਵਾਜ਼ੇ ਬੰਦ ਹੋ ਗਏ ਸਨ ਤੇ ਮੁੰਡੇ ਉੱਥੇ ਲੁਕੇ ਆਣ ਕੇ। ਸਮਝੋ ਗੱਲ ਨੂੰ, ਕਾਰਖਾਨੇ। ਅੱਛਾ ਇਸ ਤੋਂ ਇਲਾਵਾ ਜਿਹੜਾ ਇਹ ਹੋਈ ਕਤਲੋਗਾਰਤ, ਕੋਈ ਰਸਤੇ 'ਚ ਕਿਸ ਤਰ੍ਹਾਂ ਦੇ ਵੇਖੇ
ਹਾਲਾਤ ਕਿਤੇ ਹੋਰ ਦਾ ਹੋਵੇ ਇਹਦਾ। ਇਹ ਸਾਡੇ ਜਿਹੜੇ ਇਥੋਂ ਅੰਮ੍ਰਿਤਸਰੋਂ ਗੱਡੀ ਵੱਡੇ ਸਟੇਸ਼ਨ ਤੋਂ ਤੁਰੀ ਆ ਨਾ 2-3 ਦਿਨਾਂ ਬਾਅਦ, ਤੇ ਗੱਡੀ ਬਹੁਤ ਲੰਮੀ ਆ। ਇੱਕ ਇੰਜਨ ਨਹੀਂ ਉਹ ਗੱਡੀ ਨੂੰ ਖਿੱਚਦਾ, ਦੋ ਇੱਕ ਪਿੱਛੇ ਲੱਗਾ ਤੇ ਇੱਕ ਅੱਗੇ ਲੱਗਾ। ਉਹ ਫਿਰ ਸਹਿਜੇ ਜਿਸ ਨਾਲ ਬੰਦਾ ਦੌੜਦਾ ਨਾ, ਇਹ ਇੰਨੀ ਕੁ ਚਾਲ ਤੇ ਫਿਰ ਉਹ ਗੱਡੀ ਆਈ ਹੈ। ਉਹ ਜਿਹੜੇ ਛਾੜੇ ਕੋ ਆਈ ਆ ਨਾ ਗੱਡੀ ਦੇ ਅੱਗੇ ਸਿੱਖ ਖਲੋਤੇ ਨੇ ਬਰਸ਼ੀਆਂ ਲੈ ਕੇ, ਮਾਰ ਉਹਨਾਂ ਨੇ ਬਰਸ਼ੀਆਂ ਚਮਕਣ ਦੀਆਂ, ਤੇ ਦੁਨੀਆ ਇੰਨੀ ਉੱਤੇ ਕੋਈ ਹਿਸਾਬ ਹੀ ਨਹੀਂ, ਕੋਈ ਪੈਰ ਰੱਖਣ ਨੂੰ ਥਾਂ ਨਹੀਂ ਸੀ ਹੈਗਾ, ਨਾ ਛੱਤ ਉੱਤੇ ਤੇ ਨਾ ਥੱਲੇ, ਇੰਨੀ ਦੁਨੀਆ ਸੀ ਉਹ ਗੱਡੀ 'ਚ। ਮਿਲਟਰੀ ਸਾਡੀ ਨਾਲ ਸੀ ਬਲੋਚੀ, ਉਹ ਅੱਗੇ 5-7 ਬੰਦੇ ਬੈਠੇ ਸੀ ਇੰਜਨ ਦੇ, ਤੇ ਕੋਈ ਲੱਕ 'ਚ 5-7 ਬੈਠੇ ਸੀ, ਕੋਈ ਪਿੱਛੇ 5-7 ਬੈਠੇ ਸੀ। ਉਹ ਜਿਹੜੇ ਵੇਖਿਆ ਉਹਨਾਂ ਨੇ ਗੱਡੀ ਖਿਲਾਰੀ, ਉਹਨਾਂ ਨੇ ਵੇਖਿਆ ਵੀ ਇਹ ਸਿੱਖ ਆ, ਤੇ ਉਹਨਾਂ ਨੇ ਬੰਦੂਕਾਂ ਕੱਸ ਲਈਆਂ। ਬੰਦੂਕਾਂ ਕੱਸ ਕੇ ਤੇ ਉਹਨਾਂ ਆਵਾਜ਼ ਮਾਰੀ ਅਗਲਿਆਂ ਨੇ ਵੀ ਤੁਸੀਂ ਦਫਾ ਹੋਣਾ ਕਿ ਇੱਥੇ ਹੀ ਦਫਾ ਗਰਕ ਹੋਣਾ ਵਾ, ਦੱਸ ਦਿਓ ਸਾਨੂੰ ਇੱਥੇ ਸ਼ੁਰੂ ਕਰਨ ਲੱਗੇ ਹਾਂ। ਅੱਛਾ ਇੱਕ ਦੱਸੋ ਵੀ ਆਂਦੇ ਵੀ ਜਦੋਂ ਪਹਿਲੋਂ ਕੰਮ ਜਿਹੜਾ ਸ਼ੁਰੂ ਹੋਇਆ ਨਾ ਆ ਕਤਰੋ ਹੋਇਆ ਤੇਰਾ, ਹਾਂਜੀ ਇਹ ਅੰਮ੍ਰਿਤਸਰੋਂ ਸ਼ੁਰੂ ਹੋਇਆ, ਅੰਮ੍ਰਿਤਸਰੋਂ ਰਾਵਲਪਿੰਡੀਓਂ, ਦੋਵਾਂ ਪਾਸੇ ਤੁਹਾਨੂੰ ਕੀ ਲੱਗਦਾ ਕਿੱਧਰੋਂ ਸ਼ੁਰੂ ਹੋਇਆ? ਇੱਥੋਂ ਹੀ ਅੰਮ੍ਰਿਤਸਰ ਨੇ ਸਾਡੀ ਆਬਾਦੀ ਦੇ ਨਾਲ ਹਿੰਦੂਆਂ ਦੀ ਆਬਾਦੀ ਸੀ। ਉਹਨਾਂ ਨੇ ਡਰਦਿਆਂ ਨੇ ਮਿਲਟਰੀ ਉੱਤੇ ਚੜ੍ਹਾਈ ਸੀ। ਮਿਲਟਰੀ ਜਿਹੜਾ ਬੰਦਾ ਸਾਡਾ ਅੰਮ੍ਰਿਤਸਰੋਂ ਜਿਹੜਾ ਕੋਠੇ ਚੜ੍ਹਦਾ ਸੀ ਜਾਂ ਦਿਸਦਾ ਸੀ ਨਾ, ਉਹਨੂੰ ਗੋਲੀ ਮਾਰ ਦਿੰਦੇ ਆ। ਹਾਂਜੀ, ਮੈਂ ਛੋਟਾ ਜਿਹਾ ਹਾਂ, ਮੈਂ ਚੁਬਾਰੇ 'ਚ ਬਾਰੀ ਦੇ ਮੈਂ ਮਾਰਨ ਲੱਗਾ, ਗਲੀ 'ਚ ਝਾਤੀ ਤੇ ਉਹਨੇ ਗੋਲੀ ਸਿੱਧੀ ਕੀਤੀ ਆ, ਮੈਨੂੰ ਦਿਸਦਾ ਵਾ। ਮੈਂ ਉੱਥੋਂ ਲੰਮਾ ਪੈ ਕੇ ਤੇ ਫਿਰ ਪੌੜੀਆਂ 'ਚ ਆ ਗਿਆ। ਉਹਨੇ ਗੋਲੀ ਚਲਾਤੀ ਆ, ਉਹ ਵੱਜੀ ਆਣ ਕੇ ਬਾਰੀ ਦੇ, ਲੱਕੜ ਦੀ ਬਾਰੀ ਸੀ, ਉਹਦੀ ਵੱਜੀ ਆਣ ਕੇ। ਉਹ ਮੇਰੇ ਅੱਲਾ ਨੇ ਖੌਫ ਮੇਰੇ ਦਿਲ 'ਚ ਪਾ ਦਿੱਤਾ। ਮੈਂ ਵੇਖਿਆ ਤੇ ਮੈਂ ਲੰਮਾ ਪੈ ਗਿਆ। ਲੰਮਾ ਪੈ ਕੇ ਮੈਂ ਰਿੜ ਕੇ ਫਿਰ ਮੈਂ ਪੌੜੀਆਂ 'ਚ ਗਿਆ, ਮੈਂ ਤੇ ਥੱਲੇ ਆ। ਉਹ ਗੋਲੀ ਮਾਰਤੀ ਉਹਨੇ। ਅੱਛਾ ਜਿਹੜਾ ਘਰ, ਅੱਛਾ ਇਹ ਦੱਸੋ ਵੀ ਜਿਵੇਂ ਤੁਸੀਂ ਦੱਸਦੇ ਸੀ ਵੀ 3 ਮੰਜ਼ਲਾ ਘਰ ਸੀ ਉੱਥੇ ਆਪਣਾ, ਹਾਂਜੀ, ਤੇ ਉਸ ਘਰ ਦਾ ਨਹੀਂ ਪਿਆ ਇੱਧਰ ਘਰ ਕੋਈ ਮਹਿੰਗਾ ਸੀ ਸ਼ਹਿਰ ਦੇ ਵਿੱਚ? ਹਾਂ, ਪ੍ਰਤਾਪ ਨਗਰ ਪਿਆ ਸੀ, ਇੱਕ ਕਮਰਾ ਲਿਆ, ਇੱਕ 2 ਕੁ ਨਾਲੇ ਕੁਝ ਪੈਸੇ ਵੀ ਉਹ ਲਏ ਨੇ ਮੇਰੇ ਬਾਪ ਨੇ, ਕੋਈ ਪੈਸੇ ਜ਼ਿਆਦਾ ਕੋ ਰਹਿੰਦਾ ਸੀ ਨਾ, ਇੱਕ ਕਮਰਾ ਪਾਇਆ ਸੀ ਅੰਮ੍ਰਿਤਸਰ ਇੱਥੇ ਪ੍ਰਤਾਪ ਨਗਰ, ਬਾਕੀ ਪੈਸੇ ਲੈ ਲਏ ਤੇ ਪੈਸੇ ਬਾਕੀ ਮੋਰੋਂ ਲੈ ਆਇਆ ਹੋ ਜਾਂ ਕੋਈ ਚੱਕਰ ਸੀ। ਉਹ ਬਾਅਦ ਸਾਂ ਮੈਨੂੰ ਤਾਂ ਏਡੀ ਸਮਝ ਨਹੀਂ ਸੀ। ਯੂਨਿਟ ਵੇਚਦੇ ਹੋਣੇ ਨਾ, ਇਸ ਤਰ੍ਹਾਂ ਵੀ ਹੁੰਦਾ ਹੈ ਨਾ ਕਿ ਤਗੜੇ ਬੰਦੇ ਜਿਹੜੇ ਯੂਨਿਟ ਵੀ ਲੈ ਲੈਂਦੇ, ਹਾਂਜੀ ਯੂਨਿਟ ਵੀ ਲੈ ਲੈਂਦੇ, ਜਿਹੜੇ ਯੂਨਿਟ ਉੱਧਰੋਂ ਆਉਂਦੇ ਸੀ ਨਾ, ਹਾਂ ਜੂਨਟਾਂ ਜਾਂਟਾਂ ਦੇ ਪੈਸੇ ਮਿਲੇ। ਹਾਂ, ਯੂਨਿਟਾਂ ਦੇ ਵੀ ਪੈਸੇ ਲੈ ਲੈਂਦੇ। ਇਸ ਤਰ੍ਹਾਂ ਹੀ ਇਸ ਤਰ੍ਹਾਂ ਜੇ ਅੰਮ੍ਰਿਤਸਰ ਤੁਹਾਨੂੰ ਲੈ ਜਾਈਏ, ਉਹ ਮਕਾਨ ਜੇ ਹੋਵੇ ਪਛਾਣ ਲਓਗੇ? ਇਨਸ਼ਾਅੱਲਾ, ਉਹ ਦਰਵਾਜ਼ਾ ਖਜ਼ਾਨੇ ਵਾਲਾ ਇਨਸ਼ਾਅੱਲਾ। ਕਿਵੇਂ ਆਉਂਦਾ, ਕਿੱਧਰ ਦੀ? ਇਹ ਵੱਡੇ ਸਟੇਸ਼ਨ ਤੋਂ ਉਤਰੀਏ ਤੇ ਬਾਹਰ ਚੜੀਏ, ਖਜ਼ਾਨੇ ਵਾਲੇ ਦਰਵਾਜ਼ੇ ਜਾਣਾ ਵਾ, ਉਹ ਖਜ਼ਾਨੇ ਵਾਲੇ ਦਰਵਾਜ਼ੇ ਲੈ ਆਉਣਗੇ। ਅੱਛਾ ਵੀ ਆਹ ਤੇ ਦਰਵਾਜ਼ੇ ਸੀ ਉਦੋਂ, ਹੁਣ ਵੀ ਦਰਵਾਜ਼ੇ ਦੀ ਸਾਰੀ ਗੱਲ ਹੋਣੀ ਹੈ, ਜਿਵੇਂ ਆਪ ਹੁਣ ਘੰਟਾ ਘਰ ਆ ਤੇ ਉਹਦੀ 8 ਗੁਜ਼ਾਰ ਹੈਗੇ। ਨਹੀਂ ਉਹ ਬਹੁਤ ਵੱਡੇ ਦਰਵਾਜ਼ੇ ਬਣੇ ਸਨ। ਦਰਵਾਜ਼ੇ ਬਣੇ ਸੀ ਕਿੰਨੇ? ਸਾਰੇ ਜਿੰਨੀਆਂ ਸੜਕਾਂ ਨਿਕਲਦੀਆਂ ਸੀ ਅੰਮ੍ਰਿਤਸਰ ਦੀਆਂ 8, 7, 10 ਸਾਰਿਆਂ ਦੇ ਬਾਜ਼ਾਰ ਬਣੇ, ਦਰਵਾਜ਼ੇ ਬਣੇ। ਬਜ਼ੁਰਗਾਂ ਨਾਲ ਗੱਲਬਾਤ ਕਰਨ ਦੇ 1947 ਦੀ ਵੰਡ ਦੇ ਹਵਾਲੇ ਨਾਲ, ਜਿਵੇਂ ਬਜ਼ੁਰਗਾਂ ਦੀ ਜਿਹੜੀ ਕਹਾਣੀ ਸੀ, ਸਟੋਰੀ ਸੀ, ਉਹਨਾਂ ਦੱਸੀ ਕਿ ਕਿਵੇਂ ਉਦੋਂ ਆਏ, ਕਿਹੜੇ ਹਾਲਾਤ ਸਨ, ਕਿਹੜੇ ਹਾਲਾਤਾਂ 'ਚ ਇੱਧਰ ਆਏ, ਪਹਿਲੋਂ ਕਿਸ ਤਰ੍ਹਾਂ ਉੱਥੇ ਵਾਸਤੇ ਸਾਨੂੰ ਸ਼ਹਿਰ ਦੇ ਵਿੱਚ, ਜਿਵੇਂ ਉਹਨਾਂ ਦੱਸਿਆ ਉਹਨਾਂ ਦਾ ਨਸੀਬ ਸੀ, ਉਦੋਂ ਵੀ 3 ਮੰਜ਼ਲਾ ਘਰ ਸੀ। ਅਸੀਂ ਜਾਣਦੇ ਹੁੰਦੇ ਵੀ ਇਹ ਕਹਾਣੀਆਂ, ਸਟੋਰੀਆਂ ਦਾ ਇੱਕ ਵੱਡਾ ਪਰਪਸ ਇਹ ਵੀ ਹੈ ਕਿ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਹ ਗੱਲ ਜਿਹੜੀ ਆ ਉਹ ਦੱਸੀ ਜਾ। ਹਾਂਜੀ ਪਾਕਿਸਤਾਨ ਦੀ ਆਜ਼ਾਦੀ ਐਵੇਂ ਨਹੀਂ ਮਿਲ ਗਈ, ਬੜੀ ਔਖੀ ਮਿਲੀ, ਬੜੀਆਂ ਕੁਰਬਾਨੀਆਂ ਦਿੱਤੀਆਂ, ਬਿਲਕੁਲ ਸਾਰਾ ਕੁਝ ਛੱਡਾ ਕੇ। ਅਸੀਂ ਹੁਣ ਕਰ ਲਈਏ ਗੱਲ ਵੀ ਇੱਕ ਕਮਰਾ ਬਣਾਉਣ ਤੇ ਇੰਨੀ ਕਾਸਟ ਆ ਜਾਂਦੀ ਹੈ, ਤੇ ਉਹ ਛੱਡਣਾ ਪਵੇ ਫੌਰਨ ਤੇ ਬੜਾ ਦੁੱਖ ਲੱਗਦਾ। ਕਿਵੇਂ ਇਹਨਾਂ ਨੇ ਆਪਣਾ ਮਾਲ ਡੰਗਰ ਘਰ ਬਾਰ ਹਰ ਸ਼ੈ ਸਾਰਾ ਕੁਝ ਛੱਡਾ ਕੇ, ਕਹਿੰਦੇ ਵੀ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਕਿ ਫੈਮਲੀਆਂ ਬਰਬਾਦ ਹੋ ਗਈਆਂ ਕਿਉਂਕਿ ਜੀ ਬਚਿਆ। ਇਸੇ ਤਰ੍ਹਾਂ ਕੁਰਬਾਨੀਆਂ ਦੇ ਕੇ ਆਜ਼ਾਦੀ ਮਿਲੀ, ਤੇ ਸਾਨੂੰ ਇਹਦੀ ਕਦਰ ਵੀ ਕਰਨੀ ਚਾਹੀਦੀ ਹੈ, ਤੇ ਸਾਨੂੰ ਆਉਣ ਵਾਲੀ ਨਸਲ ਨੂੰ ਵੀ ਇਹ ਦੱਸਣਾ ਚਾਹੀਦਾ
ਇਹ ਬਜ਼ੁਰਗ ਇੱਥੇ ਤੱਕ ਪਾਕਿਸਤਾਨ ਤੱਕ ਜਾਂ ਮਹਾਜਰ ਜਿਨ੍ਹਾਂ ਨੂੰ ਕਿਹਾ ਜਾਂਦਾ ਐਵੇਂ ਨਹੀਂ ਹੋਵੇ ਕਿ ਬੜਾ ਕੁਛ ਇਹਨਾਂ ਨੂੰ ਆਇਆ। ਇਸ ਤਰ੍ਹਾਂ ਹੀ, ਇਸ ਸੋ ਤਰ੍ਹਾਂ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀ ਸਟੋਰੀਜ਼ ਜਿਹੜੀਆਂ ਨੇ ਤੁਹਾਡੇ ਤੱਕ ਰੱਖਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖੇ।